हाँ जी, सब तो पहला तो जी सारिਆਂ ਨੂੰ अस्सलामुअलैकुम सत श्री अकाल जी। किद्दां जी सारे वीर। उम्मीद करदा कि तुसी सारे वधिया होवोगे ते मालक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। मैं जी ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਹਾਜ਼ਰ ਆ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ। ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ ਜੀ। ਤੁਸੀਂ ਅਕਸਰ ਦੇਖਿਆ ਹੋਣਾ ਵੀ ਪੰਜਾਬੀ ਚੈਨਲ ਵਾਲੇ ਜਿਹੜੇ ਪੰਜਾਬੀ ਚੜ੍ਹਦੇ ਪੰਜਾਬ ਦੇ ਪੰਜਾਬੀ ਚੈਨਲ ਆ ਨਾ ਜੀ, ਉਹਨਾਂ ਦੇ ਪਿੱਛੇ ਤੁਸੀਂ ਇੱਕ ਫੋਟੋ ਦੇਖੀ ਹੋਣੀ ਆ, ਇੱਕ ਬਜ਼ੁਰਗ ਦੀ, ਇੱਕ ਬਾਬਾ ਜੀ ਦੀ। ਤੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਾ ਹੋਵੇ ਵੀ ਇਹ ਫੋਟੋ ਕਿਹਦੀ ਆ। ਚੜ੍ਹਦੇ ਪੰਜਾਬ ਵਿੱਚ ਤਾਂ ਜੀ ਇਲਮ ਹੋਣਾ ਆ, ਲੇਕਿਨ ਸਾਡੇ ਲਹਿੰਦੇ ਪਾਸੇ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਇਹ ਫੋਟੋ ਕਿਹਨਾਂ ਦੀ ਆ, ਇਹ ਕਿਹੜੇ ਬਜ਼ੁਰਗ ਆ। ਉਹ ਫੋਟੋ ਆ ਜੀ ਸਾਡੇ ਪੰਜਾਬ ਦੇ ਸਾਂਝੇ ਸ਼ਾਇਰ ਤੇ ਜਿਨ੍ਹਾਂ ਨੂੰ ਚੜ੍ਹਦੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦਾ ਵਾਰਿਸ ਸ਼ਾਹ ਵੀ ਕਿਹਾ ਜਾਂਦਾ, ਬਾਬੂ ਰਜਬ ਅਲੀ ਸਾਹਿਬ ਜੀ। ਅਸੀਂ ਉਹਨਾਂ ਦੇ ਉੱਤੇ ਜੀ ਗੱਲਬਾਤ ਕਰਾਂਗੇ ਅੱਜ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ, ਤੇ ਤੁਹਾਡੇ ਤਾਈਂ ਜਿਹੜੀ ਆ ਇਹ ਸਾਂਝ ਕਰਾਂਗੇ ਜੋ ਕੁਝ ਸਾਡੇ ਕੋਲ ਉਹਨਾਂ ਦੇ ਬਾਰੇ 'ਚ ਇਲਮ ਹੈਗਾ ਆ। अस्सलाम वालेकुम जी राणा साहब। वालेकुम सलाम। की हाल चाल है जी? शुक्र अल्हम्दुलिल्लाह। तबीयतां सेहतां किदां? बिल्कुल ठीक ठाक एकदम। कोठियां तो ज्यादा होता नहीं होए परेशान? नहीं बस दरख्तां दा थोड़ा जिहा है, हाँ, बाकी कोठे तो बनदे रहिंदे पैंदे रहिंदे आ। चलो जी। दरख्तां 'ਚ थोड़ा जिहा टाइम लगदा। हाँ जी हाँ जी। अच्छा राणा साहब, ਜਿਹੜੇ ਬਜ਼ੁਰਗਾਂ ਦੀ ਮੈਂ ਗੱਲ ਕੀਤੀ ਆ, ਜਿਹੜੇ ਕਿ ਕਵੀ ਸ਼ੀਰੀ ਦੇ ਵਿੱਚ हाँ ਇੱਕ ਟਰਮ ਹੈਗੀ ਆ ਸ਼ਾਇਰੀ ਦੀ, हाँ ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਗੁਜ਼ਰੇ ਆ, ਬਾਬੂ ਰਜਬ ਅਲੀ हाँ ਸਾਹਿਬ जी। ਜੀ। ਉਹਨਾਂ ਦੀ ਇਹ ਕਿੱਥੇ ਪੈਦਾ ਹੋਏ? बाबू रजब अली ना अजकल चढ़दे पंजाब विच है आ। फिरोजपुर हुण मोगा है जिला, हाँ उत्थे पैदा होए 1894 च 10 अगस्त ਨੂੰ। हाँ। ते उन्हां दा पिंड है साहोके। साहो की? हाँ साहोके। अच्छा। साहोकी नहीं साहोके। ਅੱਜ ਸਾਡੇ ਇੱਧਰ ਸਾਹੋ ਕੀ ਆ ਨਾ? ਇੱਥੇ ਹੋਏਗਾ ਉਹ ਸਾਹੋਕੇ ਆ। ਅੱਛਾ, ਸਹੀ ਹੋ ਗਿਆ। ਤੇ ਕਿਉਂਕਿ ਸਾਹੋਕੇ ਇਸ ਕਰਕੇ ਵੀ ਲੈਣਾ ਜ਼ਰੂਰੀ ਆ ਵੀ ਉਹਨਾਂ ਦੀ ਸ਼ਾਇਰੀ 'ਚ ਨਾ ਸਾਹੋਕੇ ਦਾ ਜ਼ਿਕਰ ਬਹੁਤ ਜ਼ਿਆਦਾ ਵਾ। ਸਹੀ ਹੋ ਗਿਆ। ਤੇ ਰਾਣਾ ਸਾਹਿਬ ਉਹਨਾਂ ਦਾ ਟੱਬਰ? ਉਹਨਾਂ ਦਾ ਇਹ ਜੀ ਇੱਕ ਮੁਸਲਮ ਰਾਜਪੂਤ ਫੈਮਿਲੀ ਤੋਂ ਤਲਕ ਰੱਖਦੇ ਸੀ। ਵਾਲਦ ਇਹਨਾਂ ਦੇ ਜਿਹੜੇ ਆ ਨਾ, ਉਹਨਾਂ ਦਾ ਨਾਮ ਸੀ ਧਮਾਲੀ ਖਾਨ ਤੇ ਮਾਂ ਦਾ ਨਾਮ ਸੀ ਜਿਉਣੀ। 4 ਭੈਣਾਂ ਇਹਨਾਂ ਦੀਆਂ ਤੇ ਇੱਕ ਭਾਈ। ਤੇ ਇਹਨਾਂ ਦੇ ਇੱਕ ਚਾਚਾ ਹਾਜੀ ਰਤਨ ਅਲੀ, ਉਹ ਵੀ ਕਵੀ ਸ਼ਰੀ ਹੈ ਸੀ। ਅੱਛਾ। ਹਾਂ, ਯਾਨੀ ਕਿ ਉਹ ਵੀ ਸ਼ਾਇਰੀ ਪੰਜਾਬੀ ਦੀ ਕਰਦੇ ਸੀ। ਇਹ ਰਾਣਾ ਸਾਹਿਬ ਜਿਹੜੀ ਕਵੀ ਸ਼ੀਰੀ ਆ, ਹਾਂ, ਇਹ ਕੋਈ ਸ਼ਾਇਰੀ ਦੀ ਕੋਈ ਲਹਿਦਾ ਹਾਂ ਕੋਈ ਕਿਸਮ ਹੈਗੀ? ਇਹਦੇ ਚ ਜਿਹੜਾ ਨਾ, ਇਹਦੇ ਚ ਆਮ ਤੌਰ ਤੇ ਜਿਹੜੇ ਅਕਸਰ ਨਾ ਜਿਹੜੇ ਸ਼ਾਇਰ ਆਪਣਾ ਕਲਾਮ ਖੁਦ ਗਾਉਂਦੇ ਆ ਕੁਝ, ਇਹਦੇ ਚ ਬਗੈਰ ਸਾਜ਼ਾਂ ਤੋਂ ਨਾ ਜਿਹੜਾ ਵਾ ਗਾਈ ਜਾਂਦੀ ਹੈ। ਅੱਛਾ। ਹੈ ਤੇ ਇਹਦਾ ਜਰਾ ਟੈਂਪੋ ਜਰਾ ਨਾ ਥੋੜਾ ਜਿਹਾ ਫਾਸਟ ਹੁੰਦਾ ਵਾ। ਅੱਛਾ। ਤੁਸੀਂ ਬਲਕਿ ਕਾਫੀ ਜਗ੍ਹਾ ਤੇ ਤੁਸੀਂ ਦੇਖੋਗੇ ਨਾ, ਕੁਝ ਕਲਾਮ ਐਸਾ ਜਿਹੜਾ ਵਾ ਤੁਸੀਂ ਜਿਹਦੇ ਚੋਂ ਇਹਨਾਂ ਦੇ ਖਾਸ ਤੌਰ ਤੇ ਜਿਹੜੇ ਲੋਕ ਧਾਤਾ ਹੈ ਉਹ ਬਿਆਨ ਕੀਤੇ ਗਏ ਆ। ਉਹ ਬੜੇ ਯਾਨੀ ਕਿ ਉਹ ਫਾਸਟ ਜੇ ਰਿਦਮ ਨਾਲ ਨਾ ਇਹ ਚੱਲਦੇ ਆ। ਕਿਸੇ ਵੀ ਇਹਨਾਂ ਦੇ ਜਿਹੜੇ ਆ ਨਾ, ਉਹ ਵੀ ਇਸੇ ਹਿਸਾਬ ਸਿਰ ਹੈ। ਉਹਦੇ ਚ ਟੈਂਪੋ ਤੇਜ਼ ਆ, ਫਿਰ ਉਹਦੇ ਚ ਮਿਊਜ਼ਿਕ ਵਗੈਰਾ ਦਾ ਇਸਤੇਮਾਲ ਨਹੀਂ ਹੁੰਦਾ ਹੈ। ਔਰ ਇੱਕ ਬੜੀ ਸਿਨਫਾ ਬਹੁਤ ਸਾਰੇ ਲੋਕ ਯਾਨੀ ਕਿ ਜਿਹੜੇ ਆ ਨਾ ਕਵੀ ਸ਼ਰੀ, ਇਹਨਾਂ ਦੇ ਅੱਗੇ ਸ਼ਾਗਿਰਦ ਬਹੁਤ ਸਾਰੇ ਹੋਏ। ਬਹੁਤ ਇੱਕ ਲੰਬਾ ਸਿਲਸਿਲਾ ਹੈ ਆ। ਅੱਛਾ। ਹਾਂ, ਵੀ ਸਾਡੇ ਇੱਧਰ ਨਹੀਂ ਇਹਨੂੰ ਐਡਾ। ਹਾਂ ਨਹੀਂ ਸਾਡੇ ਨਹੀਂ। ਇਹ ਅਸਲ 'ਚ ਨਾ ਜ਼ਿਆਦਾਤਰ ਜਿਹੜਾ ਸਿੱਖੀਜ਼ਮ 'ਚ ਜਿਹੜਾ ਵਾ ਲਿਖੀ ਗਈ ਚੀਜ਼ਾਂ, ਉਹ ਜ਼ਿਆਦਾ ਇਹਨਾਂ ਨੇ ਨਾ ਸ਼ਾਇਰਾਂ ਨੇ ਬਿਆਨ ਕੀਤੀ। ਇਹਨਾਂ ਨੂੰ ਚੜ੍ਹਦੇ ਪੰਜਾਬ ਦਾ ਵਾਰਿਸ ਸ਼ਾਹ ਕਿਹਾ ਜਾਂਦਾ। ਉਹ ਮੇਰੇ ਖਿਆਲ ਇਸੇ ਕਰਕੇ ਕਿਹਾ ਜਾਂਦਾ ਵੀ ਇਹਨਾਂ ਨੇ ਸਿੱਖੀਜ਼ਮ ਦੇ ਉੱਤੇ ਬੜਾ ਕੰਮ ਕੀਤਾ। ਹਾਂ, ਸਿੱਖੀਜ਼ਮ ਤੇ ਵੀ ਇਹਨਾਂ ਨੇ ਨਾ ਬਹੁਤ ਜ਼ਿਆਦਾ ਪੰਜਾਬੀ 'ਚ, ਅਸਲ 'ਚ ਸਾਡੇ ਲਹਿੰਦੇ ਪੰਜਾਬ 'ਚ ਨਾ ਪਹਿਲੋਂ ਨਹੀਂ ਸੀ। ਮੈਂ ਕਹਿੰਦਾ ਸੀ ਯਾਰ ਇਤਨਾ ਬੜਾ ਸ਼ਾਇਰ ਆ ਤੇ ਸਾਨੂੰ ਕਿਉਂ ਨਹੀਂ ਪਤਾ ਹੈ। ਉਹਦੀ ਅਸਲ 'ਚ ਇਹਨਾਂ ਦਾ ਕਲਾਮ ਨਾ ਗੁਰਮੁਖੀ 'ਚ ਛਪਿਆ ਵਾ। ਉੱਥੇ ਜ਼ਿਆਦਾ ਕਲਾਮ ਇਹਨਾਂ ਦਾ ਉੱਥੇ ਛਪਿਆ ਨਾ, ਸਾਡੇ ਇੱਧਰ ਪੜ੍ਹੀ ਨਹੀਂ ਜਾਂਦੀ। ਹਾਂ, ਗੁਰਮੁਖੀ ਸਾਡੇ ਇੱਥੇ ਪੜ੍ਹੀ ਨਹੀਂ ਜਾਂਦੀ ਹੈ। ਇਸ ਕਰਕੇ ਇਹਨਾਂ ਤੋਂ ਜਿਹੜਾ ਨਾ ਅਸੀਂ ਇੰਨਾ ਜ਼ਿਆਦਾ ਵਾਕਿਫ ਨਹੀਂ। ਆ ਹੁਣ ਸੋਸ਼ਲ ਮੀਡੀਆ ਆਇਆ ਵਾ ਤੇ ਉਹਦੇ ਰਾਹੀਂ ਅਸੀਂ ਕਿ ਜਿਹੜਾ ਨਾ ਇਹਨਾਂ ਤੋਂ ਜ਼ਿਆਦਾ ਵਾਕਿਫਕਾਰ ਹੋਏ ਆ। ਤੇ ਰਾਣਾ ਸਾਹਿਬ ਇਹਨਾਂ ਦਾ ਜਿਹੜੇ ਵੀ ਪੜ੍ਹੇ ਲਿਖੇ ਕਿੰਨਾ ਆ, ਕਿੱਥੋਂ ਇਹ ਪੜ੍ਹੇ ਆ, ਉਹ ਕੋਈ ਇਹਨਾਂ ਦਾ? ਹਾਂ ਜੀ, ਇਹਨਾਂ ਨੇ ਜਿਹੜਾ ਪ੍ਰਾਇਮਰੀ ਸਕੂਲ ਸੀ ਨਾ, ਉਹ ਬਿਨ ਬੀਹਾ ਹੈ ਸੀ ਕੋਈ ਪਿੰਡ ਹੈ। ਫਿਰ ਹਾਈ ਸਕੂਲ ਮੋਗੇ ਤੋਂ ਇਹ ਪੜ੍ਹੇ ਆ। ਤੇ ਮੈਟ੍ਰਿਕ ਇਹਨਾਂ ਨੇ ਕੀਤਾ ਵਾ ਬਰਜਿੰਦਰਾ ਹਾਈ ਸਕੂਲ ਸੀ ਫਰੀਦਕੋਟ 'ਚ। ਅੱਛਾ ਜੀ। ਉੱਥੋਂ। ਤੇ ਇਹ ਸਿਰਫ ਨਾ ਪੜ੍ਹਨ ਵਾਲੇ ਬੰਦੇ ਨਹੀਂ ਸੀ, ਇਹ ਬੜੇ ਯਾਨੀ ਕਿ
ਇਹ ਐਕਟਿਵ ਸਟੂਡੈਂਟ ਸੀ, ਅੱਛਾ ਇਹ ਐਥਲੀਟ ਸੀ ਬੜੇ ਅੱਛੇ, ਇਹ ਫੁੱਟਬਾਲ ਦੇ ਪਲੇਅਰ ਸੀ, ਕ੍ਰਿਕਟ ਟੀਮ ਦੇ ਸਕੂਲ ਦੇ ਜਿਹੜੇ ਆ ਨਾ ਇਹ ਕਪਤਾਨ ਸੀ। ਉਸ ਟਾਈਮ ਰਾਣਾ ਸਾਹਿਬ ਕ੍ਰਿਕਟ ਇਹਨਾਂ ਦੀ ਹਾਂ ਨਹੀਂ ਕ੍ਰਿਕਟ ਹੈ ਪਦਾਇਸ਼ 1894 ਦੀ ਹੈ, ਲੇਕਿਨ ਇਹ 1900 ਚ ਯਾਨੀ ਕਿ ਜਿਹੜਾ ਵਾ ਨਾ ਅੰਗਰੇਜ਼ ਕ੍ਰਿਕਟ ਖੇਡਦੇ ਸੀ ਨਾ, ਜਿਹੜੀ ਐਲੀਟ ਕਲਾਸ ਉਹ ਕ੍ਰਿਕਟ ਖੇਡਦੀ ਸੀ, ਬਹੁਤ ਜ਼ਿਆਦਾ ਪੜ੍ਹੇ ਲਿਖੇ, ਕਿਉਂਕਿ ਇਹ ਉਸ ਦੌਰ 'ਚ ਜਿਹੜਾ ਵਾ ਨਾ ਇਹਨਾਂ ਨੇ ਇੱਥੇ ਗੁਜਰਾਤ 'ਚ ਇੱਕ ਜਗ੍ਹਾ ਹੈਗੀ ਰਸੂਲ, ਇੱਥੇ ਡਿਪਲੋਮਾ ਹੁੰਦਾ ਸੀ ਓਵਰਸੀਅਰ ਦਾ, ਐਸੋਸੀਏਟ ਇੰਜੀਨੀਅਰ, ਉਦੋਂ ਤਾਂ ਕੱਲੀ ਸਿਵਲ ਇੰਜੀਨੀਅਰਿੰਗ ਹੀ ਸੀ ਨਾ, ਉਹ ਜਾਂ ਇਲੈਕਟ੍ਰੀਕਲ ਬਾਅਦ ਚ ਸ਼ਾਮਲ ਹੋਈ, ਤੇ ਸਿਵਲ ਇੰਜੀਨੀਅਰ ਜਿਹੜਾ ਓਵਰਸੀਅਰ ਦਾ ਡਿਪਲੋਮਾ ਨਾ ਉਹ ਇੱਥੇ ਗੁਜਰਾਤ 'ਚ ਹੁੰਦਾ ਸੀ, ਉਹ ਮੈਟ੍ਰਿਕ ਤੋਂ ਬਾਅਦ ਇਹਨਾਂ ਨੇ ਨਾ ਉਹ ਕੀਤਾ, ਤੇ ਉਹਦੇ ਦੇਖ ਲਾਲਾ ਸਾਹਿਬ ਕੇ 1900 ਕੁਛ ਚ ਜਿਹੜਾ ਵਾ ਸ਼ੁਰੂ ਜੇ ਚ ਉਹਨਾਂ ਨੇ ਇੰਨਾ ਪੜ੍ਹਿਆ ਵਾ, ਤੇ ਉਹ ਕਿਹੜੀ ਕਿ ਜਿਹੜਾ ਵਾ ਉਸ ਕਲਾਸ 'ਚ ਹੀ ਸੀ ਨਾ ਜਿਹੜੇ ਬਹੁਤ ਜ਼ਿਆਦਾ ਪੜ੍ਹਨੇ ਵਾਲੇ। ਹਾਂ ਵੀ ਤੁਸੀਂ ਕ੍ਰਿਕਟ ਦੀ ਗੱਲ ਕੀਤੀ ਵੀ ਉਹੀ ਆ ਵੀ ਜਿੱਦਾਂ ਆਮਰ ਖਾਨ ਦੀ ਉਹ ਫਿਲਮ ਦੇ ਵਿੱਚ ਵੀ ਕ੍ਰਿਕਟ ਲਗਾਨ ਦੇ ਵਿੱਚ ਖੇਡੀ ਜਾਂਦੀ ਆ, ਮਤਲਬ ਉਹ ਜੇ ਟਾਈਪ ਦੀ ਕ੍ਰਿਕਟ ਹੋਣੀ ਜਦੋਂ ਨਹੀਂ ਇਹ ਹਾਈ ਸਕੂਲ ਜਿਹੜਾ ਨਾ ਹੈ ਸੀ, ਉੱਤੇ ਸਕੂਲਾਂ 'ਚ ਜਿਹੜਾ ਕਿਉਂਕਿ ਅੱਛਾ ਸਿਸਟਮ ਹੈ ਸੀ, ਉਹ ਪਿੰਡ ਵਾਲੀ ਕ੍ਰਿਕਟ ਨਹੀਂ ਸੀ, ਲਗਾਨ ਵਾਲੀ ਕ੍ਰਿਕਟ ਨਹੀਂ ਸੀ, ਉਹ ਪ੍ਰੋਪਰ ਕ੍ਰਿਕਟ ਸੀ, ਕਿਉਂਕਿ ਇੰਡੀਆ ਦੀ ਟੀਮ ਵੀ ਜਿਹੜੀ ਹੈ ਨਾ ਕੋਈ 1900 ਮੇਰੇ ਖਿਆਲ 20 ਤੋਂ ਬਾਅਦ ਉਹਦੇ 'ਚ, ਬਲਕਿ ਸ਼ੁਰੂ 'ਚ ਇੰਡੀਆ ਜਿਹੜੀ ਕ੍ਰਿਕਟ ਆ ਨਾ ਉਹ ਬੜੇ ਨਵਾਬ ਖੇਲੇ ਆ, ਇੱਕ ਮਨਸੂਰ ਅਲੀ ਪਟੋਦੀ ਤੇ ਇਫਤਖਾਰ ਅਲੀ ਪਟੋਦੀ, ਤੇ ਇੱਕ ਹੋਰ ਨਾਮ ਹੈ ਆ ਉਹਨਾਂ ਦਾ ਮੇਰਾ ਇਸ ਟਾਈਮ ਨਹੀਂ ਆ ਰਿਹਾ, ਉਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਵੀ ਉਹਨਾਂ ਨੇ ਸਾਰੀ ਉਮਰ ਕੋਈ ਇੰਗਲਿਸ਼ ਸ਼ਾਟ ਨਹੀਂ ਖੇਲਿਆ ਹੈ, ਉਹ ਵੀ ਕਿਸੇ ਰਿਆਸਤ ਦੇ ਨਾ ਯਾਨੀ ਕਿ ਇੰਗਲਿਸ਼ ਸ਼ਾਟ ਮਤਲਬ ਵੀ ਯਾਨੀ ਕਿ ਜਿਹੜੇ ਅੰਗਰੇਜ਼ਾਂ ਦੇ ਇੱਕ ਪੱਕੇ ਜਿਹੇ ਸ਼ਾਟ ਸੀ ਨਾ ਕ੍ਰਿਕਟ 'ਚ ਵੀ 4-5 ਵੀ ਇਸ ਤਰ੍ਹਾਂ ਦੇ ਖੇਲਣੇ ਆ ਹੈ, ਵੀ ਉਹ ਨਹੀਂ ਜਿਸ ਤਰ੍ਹਾਂ ਹੁਣ ਜਿਹੜੀ ਵੈਸਟ ਇੰਡੀਜ਼ ਦੀ ਕ੍ਰਿਕਟ ਆ ਹੈ, ਉਹ ਇੱਕ ਬਿਲਕੁਲ ਡਿਫਰੈਂਟ ਕ੍ਰਿਕਟ ਆ, ਜਿਹੜਾ ਅੰਗਰੇਜ਼ਾਂ ਦੀ ਤਾਂ ਬੁੱਕ ਵਾਲੀ ਕ੍ਰਿਕਟ ਆ ਨਾ, ਉਹਦੇ 'ਚ ਤਾਂ ਜ਼ਹੀਰ ਅਬਾਸ ਉਹ ਟੈਕਨੀਕ ਦੀ ਕ੍ਰਿਕਟ ਆ। ਹੁਣ ਜ਼ਹੀਰ ਅਬਾਸ ਦੇ ਬਾਰੇ 'ਚ ਕਿਹਾ ਜਾਂਦਾ ਵੀ ਅੰਗਰੇਜ਼ੀ ਜਿਸ ਤਰ੍ਹਾਂ ਜ਼ੈਡ ਤੇ ਖਤਮ ਹੁੰਦੀ ਹੈ ਨਾ, ਇਸ ਤਰ੍ਹਾਂ ਇੱਕ ਮੁਬੱਸਰ ਸੀ, ਉਹਨਾਂ ਨੇ ਕਿਹਾ ਕਿ ਕ੍ਰਿਕਟ ਦੀ ਬੈਟਿੰਗ ਦੀ ਟੈਕਨੀਕ ਹੈ ਨਾ ਉਹ ਜ਼ਹੀਰ ਅਬਾਸ ਤੇ ਖਤਮ ਹੁੰਦੀ ਆ। ਇਹਨਾਂ ਨੂੰ ਵੀ ਕੁਝ ਕਿਹਾ ਜਾਂਦਾ ਸੀ ਏਸ਼ੀਅਨ ਬ੍ਰੈਡਮੈਨ, ਏਸ਼ੀਅਨ ਬ੍ਰੈਡਮੈਨ, ਬਲਕਿ 100 ਫਸਟ ਕਲਾਸ ਦੀ 100 ਸੈਂਚਰੀਆਂ ਨਾ ਜਿਹੜੀਆਂ ਪਹਿਲੇ ਯਾਨੀ ਕਿ ਜਿਹੜੇ ਬੰਦੇ ਹੈ ਆ ਜਿਹੜੇ ਕਿ ਅੰਗਰੇਜ਼ਾਂ ਤੋਂ ਇਲਾਵਾ ਜਿਨ੍ਹਾਂ ਨੇ 100 ਸੈਂਚਰੀਆਂ ਕੀਤੀਆਂ ਇਸ ਏਰੀਏ 'ਚੋਂ, ਹਲਕੇ ਗਵਾਸਕਰ ਵਰਗੇ ਹੋਰ ਬੜੇ ਵੱਡੇ ਪਲੇਅਰ ਉਹ ਨਹੀਂ ਕਰ ਸਕੇ ਸੀ, ਉਹਨੇ ਕਿਤੇ ਕਾਉਂਟੀ 'ਚ ਬੜਾ ਰਾਜ ਕੀਤਾ ਜ਼ਹੀਰ ਅਬਾਸ ਨੇ ਗਲੋਸਟਰਸ਼ਾਇਰ ਵੱਲੋਂ। ਕੀ ਬਾਤ, ਕੀ ਬਾਤ। ਅੱਛਾ ਰਾਣਾ ਸਾਹਿਬ, ਮੈਂ ਸੁਣਿਆ ਵੀ ਇਹ ਮੁਲਾਜ਼ਮ ਵੀ ਉਸ ਵੇਲੇ ਦੇ ਸਰਕਾਰ ਦੇ ਸੀ। ਹਾਂ ਬਿਲਕੁਲ, ਇਹ ਫਿਰ ਨਾ ਜਦੋਂ ਇਹਨਾਂ ਨੇ ਕੋਰਸ ਕਰ ਲਿਆ, ਹੁਣ ਤਾਂ ਇਹੀ ਹੈ ਨਾ ਕਿ ਜਿਸ ਤਰ੍ਹਾਂ ਕੋਈ ਡਾਕਟਰ ਬਣ ਜੇ ਉਹਨੇ ਮੁਲਾਜ਼ਮਤ ਤਾਂ ਕਰਨੀ ਆ, ਤੇ ਇਹ ਫਿਰ ਪਹਿਲੇ ਕੁਛ ਅਰਸਾ ਨਾ ਪਸ਼ਾਵਰ ਰਹੇ ਓਵਰਸੀਅਰ, ਉਸ ਤੋਂ ਬਾਅਦ ਫਿਰ ਇਹ ਤਹਿਸੀਲ ਜਗਰਾਵਾਂ ਲੁਧਿਆਣੇ 'ਚ ਹੈ, ਉੱਥੇ ਜਿਹੜਾ ਵਾ ਨਾ ਇਹ ਹੈ ਸੀ ਅਖਾੜਾ, ਕੋਈ ਅਖਾੜਾ ਇਸ ਤਰ੍ਹਾਂ ਦਾ, ਯਾਨੀ ਕਿ ਹੁਣ ਮੈਨੂੰ ਯਾਨੀ ਕਿ ਬਿਲਕੁਲ ਸਹੀ ਤਲਫਜ਼ ਨਹੀਂ ਹੈ, ਉੱਥੇ ਕੋਈ ਬੰਗਲਾ ਹੈ ਸੀ ਕਨਾਲ ਦਾ, ਉੱਥੇ ਯਾਨੀ ਕਿ ਜਿਹੜਾ ਵਾ ਨਾ ਇਹ ਰਹੇ ਆ ਉਸ ਟਾਈਮ। ਹਾਂ ਉਸ ਟਾਈਮ ਸਾਡੀ ਵੀ ਤਹਿਸੀਲ ਜਗਰਾਵਾਂ ਵਾ, ਯਾਨੀ ਕਿ ਸਾਡੀ ਤਹਿਸੀਲ ਦੇ ਓਵਰਸੀਅਰ ਹੈ ਸੀ। ਕੱਢ ਹੀ ਲੈਂਦੇ ਇਹਦੇ ਨਾਲ ਵੀ ਤੇ ਰਾਣਾ ਸਾਹਿਬ ਕੱਢ ਹੀ ਲਿਆ। ਅੱਛਾ ਰਾਣਾ ਸਾਹਿਬ, ਇਹ ਐਡੇ ਵੱਡੇ ਸ਼ਾਇਰ ਸੀਗੇ, ਹਾਂ ਇਹਨਾਂ ਦੀਆਂ ਫਿਰ ਕਿਤਾਬਾਂ ਵੀ ਹੋਣੀਆਂ ਤੇ ਇਹਨਾਂ ਨੂੰ ਲੋਕਾਂ ਨੇ ਅੱਗੇ ਗਾਇਆ ਵੀ ਹੋਣਾ, ਹਾਂ, ਤੇ ਉਸ ਟਾਈਮ ਦੇ ਨਹੀਂ ਅੱਜ ਕੱਲ ਦੇ, ਉਸ ਟਾਈਮ ਤਾਂ ਫਿਰ ਬਥੇਰੇ ਲੋਕਾਂ ਨੇ ਗਾਇਆ ਹੋਣਾ ਨਾ, ਅੱਜ ਕੱਲ ਦੇ ਵੀ ਕੋਈ ਦੱਸਿਓ ਵੀ ਇਹ ਕਿਹੜੇ ਗੁਲੂਕਾਰਾਂ ਨੇ ਇਹਨਾਂ ਨੂੰ ਗਾਇਆ। ਇਹਨਾਂ ਨੇ ਨਾ ਬਹੁਤ ਜ਼ਿਆਦਾ ਲਿਖਿਆ ਵਾ, ਇਹਨਾਂ ਨੇ ਕੋਈ 12 ਤੋਂ ਜ਼ਿਆਦਾ ਕਿੱਸੇ ਜਿਹੜੇ ਆ ਨਾ ਲਿਖੇ। ਆਮ ਤੌਰ ਤੇ ਉਸ ਦੌਰ 'ਚ ਬੰਦਾ ਨਾ ਇੱਕ ਅੱਧੀ ਕਿਤਾਬ ਜਿਹੜੀ ਹੈ ਨਾ ਲਿਖਦਾ ਸੀ, ਇੱਕ ਜਾਂ ਦੋ। ਇਹਨਾਂ ਨੇ ਪਹਿਲੇ ਯਾਨੀ ਕਿ ਨਾ ਬਾਬੂ ਰਜਬ ਅਲੀ ਦੀ ਹੀਰ ਰਾਂਝਾ ਦਾ ਕਿੱਸਾ ਲਿਖਿਆ, ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ, ਸੋਹਣੀ ਮਹੀਵਾਲ ਦਾ ਕਿੱਸਾ ਲਿਖਿਆ, ਫਿਰ ਦੁੱਲਾ ਭੱਟੀ ਦਾ ਯਾਨੀ ਕਿ ਜਿਹੜਾ ਵਾ ਨਾ ਉਹ ਕਿੱਸਾ ਲਿਖਿਆ। ਫਿਰ ਇਸ ਤਰ੍ਹਾਂ ਹੀ ਇਹਨਾਂ ਨੇ ਰਾਮਾਇਣ ਤੇ ਪੂਰਨ ਭਗਤ ਤੇ ਕੌਲਾਂ ਇਹ ਹਿੰਦੂ ਮੈਥੋਲੋਜੀ ਦੇ ਕਿਰਦਾਰ ਆ ਉਹਨਾਂ ਤੇ ਲਿਖਿਆ। ਫਿਰ ਇਹਨਾਂ ਨੇ ਹਜ਼ਰਤ ਦਾਊਦ ਅਲੈਹਿਸਲਾਮ ਤੇ ਜਿਹੜਾ ਦਾਊਦ ਬਾਦਸ਼ਾਹ ਉਹ ਲਿਖਿਆ, ਹਜ਼ਰਤ ਇਮਾਮ ਹਸਨ ਤੇ ਇਮਾਮ ਹੁਸੈਨ ਤੇ। ਫਿਰ ਸਿੱਖਇਜ਼ਮ ਤੇ ਇਹਨਾਂ ਨੇ ਬੜਾ ਲਿਖਿਆ, ਇਹਨਾਂ ਦੀ ਕੋਈ 2000 ਨਜ਼ਮਾਂ ਜਿਹੜੀਆਂ ਵਾ ਨਾ ਐ ਆ, ਇਹਨਾਂ ਨੇ ਮੁਖਤਲਿਫ ਗੁਰੂਆਂ ਤੇ। ਇਹਨਾਂ ਨੇ ਯਾਨੀ ਕਿ ਜਿਹੜੇ ਤਿੰਨੇ ਵੱਡੇ ਮਜ਼ਹਬ ਆ ਨਾ ਇਹਨਾਂ ਦੇ ਯਾਨੀ ਕਿ ਜਿਹੜਾ ਵਾ ਨਾ ਉਸ ਹੀਰੋ ਜਿਹੜੇ ਆ ਉਹਨਾਂ ਤੇ ਲਿਖਿਆ। ਬਾਕੀ ਫਿਰ ਇੱਥੇ ਦੀ ਜਿਹੜੀ ਲੋਕ ਦਾਸਤਾਨਾਂ ਸੀ ਉਹਨਾਂ ਤੇ ਲਿਖਿਆ ਤੇ ਬੇਤਹਾਸ਼ਾ। ਤੇ ਇਹਨਾਂ ਨੂੰ ਨਾ ਜਿਹੜਾ ਵਾ ਬਹੁਤ ਸਾਰੇ ਜਿਹੜੇ ਆ ਨਾ ਗਾਣੇ ਵਾਲੇ ਉਹਨਾਂ ਨੇ ਗਾਇਆ। ਤੇ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਦੌਰ ਦੇ ਨਾ ਸਤਿੰਦਰ
ਸਰਤਾਜ ਸਾਹਿਬ, ਹਾਂ, ਅੱਛਾ ਉਹ ਜੀ, ਕਹਿੰਦੇ ਕਿ ਮੇਰੇ ਜੀ ਇਹ ਫੇਵਰਟ ਸ਼ਾਇਰ ਆ। ਕੀ ਬਾਤ ਤੇ ਹੈ। ਉਹਨਾਂ ਇਹ ਅਕਸਰ ਉਹ ਜਿਹੜਾ ਇਹਨਾਂ ਦੀ ਇੱਕ ਨਜ਼ਮ ਆ ਜਿਹਦੇ ਚ ਉਹਨਾਂ ਨੇ ਬਿਆਨ ਕੀਤਾ ਵਾ ਕਿ ਜਦੋਂ ਇੰਡੀਆ ਗਏ ਨਾ ਇਹ ਸਨ 65 ਚ ਕਿ ਵੀ ਮੈਨੂੰ ਇੱਥੇ ਦਫਨ ਸਾਹੋ ਕੀ ਦਫਨ ਕਰ ਦਿਓ, ਵੀ ਮੈਨੂੰ ਨਾ ਇੱਥੇ ਵਤਨ ਚ ਹੈ। ਤੇ ਉਹ ਮੈਂ ਤੁਹਾਨੂੰ ਕਹਿ ਰਿਹਾ ਜੀ ਕਿ ਸਾਹੋ ਕੀ ਇਹ ਇੱਥੇ ਆਏ ਆ, ਪਾਕਿਸਤਾਨ ਰਹੇ ਆ, ਲੇਕਿਨ ਇਹਨਾਂ ਦੇ ਅੰਦਰੋਂ ਨਾ ਉਹ ਸਾਹੋ ਕੀ ਨਹੀਂ ਨਿਕਲ ਸਕਿਆ ਹੈ। ਉਹ ਫਿਰ ਸਤਿੰਦਰ ਸਰਤਾਜ ਨੇ ਬਹੁਤ ਅੱਛਾ ਜਿਹੜਾ ਵਾ ਨਾ ਇਹਨਾਂ ਦੀ ਉਹ ਗਾਈ ਆ, ਉਹ ਸ਼ਾਇਰੀ ਜਿਹੜੀ ਆ ਜਿਹੜੀ ਇਹਨਾਂ ਦੀ ਹੈ ਕਿ ਮੈਨੂੰ ਇੱਥੇ ਜਿਹੜਾ ਨਾ ਦਫਨ ਕਰ ਦਿਓ ਵਤਨ ਚ। ਅੱਛਾ ਹਾਂ, ਤੇ ਹੋਰ ਕਾਫੀ ਬੜੇ ਬੜੇ ਸਿੰਗਰ ਆ ਨਾ ਜਿਹੜੇ ਉਹਨਾਂ ਨੇ ਗਾਇਆ ਵਾ। ਤੇ ਇਹਨਾਂ ਨੂੰ ਤਾਂ ਕੰਵਰ ਗਿਰੇਵਾਲ ਨੇ ਵੀ ਲਾਜ਼ਮੀ ਗਾਇਆ ਹੋਣਾ, ਮੈਂ ਤਾਂ ਕੰਵਰ ਗਿਰੇਵਾਲ ਦਾ ਤਾਂ ਨਹੀਂ ਹੈ, ਅਲਬત્ਤਾ ਹਾਂ ਇੱਕ ਹੋਰ ਬੜੇ ਯਾਨੀ ਕਿ ਜਿਹੜਾ ਵਾ ਨਾ ਗੁਲੂਕਾਰ ਹੈਗੇ ਆ, ਉਹ ਯਾਨੀ ਕਿ ਬਿਲਕੁਲ ਬੜੀ ਸ਼ਨਾਖਤ ਆ ਉਹਨਾਂ ਦੀ, ਉਹਨਾਂ ਦਾ ਨਾਮ ਹੁਣ ਨਹੀਂ ਮੇਰੇ ਜ਼ਹਨ ਚ ਆ ਰਿਹਾ। ਤੇ ਉਹਨਾਂ ਨੇ ਬਹੁਤ ਇਹਨਾਂ ਨੂੰ ਨਾ ਗਾਇਆ ਵਾ। ਇਹਨਾਂ ਦੇ ਅਸਲ 'ਚ ਇੱਕ ਜਿਸ ਤਰ੍ਹਾਂ ਨਾ ਮੈਂ ਹੁਣ ਇਹਦੇ ਤੋਂ ਗੱਲ ਨਹੀਂ ਉਸ ਹਿਸਾਬ 'ਚ ਕਰਨਾ ਜਰਾ ਕਿ ਜਿਸ ਤਰ੍ਹਾਂ ਨਾ ਇੱਕ ਟੈਕਨੀਕ ਆ ਸ਼ਾਇਰ ਦੀ ਛੰਦ ਹੈ, ਤੇ ਉਹਦੇ ਹੈ ਕਿ ਉਹਦੇ 'ਚ ਹੁੰਦਾ ਕਿ ਜੀ ਇਹ ਵੀ 3 ਕਿਸਮ ਦੇ ਹੈ ਆ ਹੁਣ, ਤੇ ਇਹਦੇ 'ਚ ਜੀ ਉਹਦੇ 'ਚ ਹੁੰਦਾ ਕਿ ਇਹਦੇ 'ਚ ਜੀ ਇੰਨੇ ਮਾਤਰੇ ਇਸਤੇਮਾਲ ਹੋਏ ਆ, ਇਸ 'ਚ ਇੰਨੇ ਮਾਤਰੇ ਇਸਤੇਮਾਲ ਹੋਏ ਆ, ਇਹਦੇ 'ਚ ਯਾਨੀ ਕਿ ਇੰਨੇ, ਯਾਨੀ ਕਿ ਉਹ 2-3 ਵੱਡੀਆਂ ਡਿਵੀਜ਼ਨ ਆ, ਯਾਨੀ ਕਿ ਛੰਦ ਇੱਕ ਲਹਿ ਦਾ ਤੋਂ ਹਾਂ ਅਲੱਗ ਤੋਂ ਆ। ਇਹਨਾਂ ਨੇ ਨਾ ਕੁਛ ਬੜੀਆਂ ਵੱਖਰੀਆਂ ਜੀਆਂ ਛੰਦਾਂ ਜਿਹੜੀਆਂ ਉਹ ਯੂਜ਼ ਕੀਤੀਆਂ। ਫਿਰ ਇੱਕ ਇਹਨਾਂ ਦੀ 72 ਕਲਾ ਛੰਦ ਜਿਹੜੀ ਆ ਨਾ ਹੈ, ਉਹ ਇੱਕ ਅਲੱਗ ਯਾਨੀ ਕਿ ਉਹ ਇਹਨਾਂ ਨੇ ਆਜ਼ਾਦ ਕੀਤੀ ਇੱਕ ਕਿਸਮ ਦੀ ਹੈ। ਤੇ ਫਿਰ ਇਸ ਤਰ੍ਹਾਂ ਹੀ ਉਹ ਰਸ ਹੈ, ਉਹ ਵੀ ਮਿਊਜ਼ਿਕ ਦਾ ਫਿਰ ਬਹੁਤ ਖਾਸ ਟਰਮੀਨੋਲੋਜੀ, ਉਹ ਤਾਂ ਕਿਤੇ ਆਪਣੇ ਮੇਰੇ ਦੋਸਤ ਡਾਕਟਰ ਜ਼ਫਰ ਇਕਬਾਲ ਸਾਹਿਬ ਜਿਹੜੇ ਲਾਹੌਰ NCA 'ਚ ਮਿਊਜ਼ਿਕ ਬਣਾਉਂਦੇ ਆ, ਕਿਤੇ ਉਹਨਾਂ ਨਾਲ ਬੈਠੇ ਹੋਈਏ ਤੇ ਫਿਰ ਉਹਨਾਂ ਨਾਲ ਫਿਰ ਮਿਊਜ਼ਿਕ ਵਾਲੇ ਹਵਾਲੇ ਨਾਲ ਅਸੀਂ ਜਿਸ ਤਰ੍ਹਾਂ ਰਸ ਤੇ ਰਾਗ ਤੇ ਠਾਠ ਦਾ ਫਰਕ ਆ, ਉਹ ਫਿਰ ਉਹਨਾਂ ਨਾਲ ਫਿਰ ਗੱਲ ਕਰਾਂਗੇ। ਮੈਂ ਤਾਂ ਇਹਦੇ ਬਾਰੇ 'ਚ ਬਿਲਕੁਲ ਹਾਂ ਨਹੀਂ ਉਹ ਫਿਰ ਕਿਉਂਕਿ ਮੈਨੂੰ ਵੀ ਥੋੜਾ ਇਲਮ ਆ, ਜਦੋਂ ਅਸੀਂ ਉਹਨਾਂ ਨਾਲ ਕਿਤੇ ਇੱਕ ਨਸ਼ਿਸ਼ਤ ਰੱਖਾਂਗੇ ਨਾ ਲਾਹੌਰ ਇੰਸ਼ਾਅੱਲਾ। ਤੇ ਫਿਰ ਅੱਛਾ ਰਾਣਾ ਸਾਹਿਬ, ਤੁਸੀਂ ਕਿਹਾ ਵੀ ਇਹਨਾਂ ਨੇ ਆ ਹੀਰ ਵਾਰਿਸ ਸ਼ਾਹ ਵੀ ਲਿਖੀ, ਹਾਂ ਹੱਕ ਜਿਹੜੀ ਜਿੰਨੇ ਤੁਸੀਂ ਕਿੱਸਿਆਂ ਦਾ ਜ਼ਿਕਰ ਕੀਤੇ, ਇਹ ਸਾਰੇ ਜਿਹੜੇ ਕਿੱਸੇ ਆ ਇਹ ਕਵੀ ਸ਼੍ਰੀ ਚ ਲਿਖੇ? ਇਹਦੇ ਚ ਇਹ ਕਵੀ ਸ਼੍ਰੀ ਚ ਇਹਨਾਂ ਦੇ ਨਾ ਜਿਹੜੇ ਕੁਝ ਹੋਰ ਤੱਤ ਟਾਈਪ ਜੀ ਇਹਨਾਂ ਨੂੰ ਉਹ ਹੈ ਜਿਹੜੇ ਗਾਏ ਜਾਂਦੇ, ਬਾਕੀ ਇਹ ਕਿੱਸੇ ਜਿਹੜੇ ਇਹਨਾਂ ਨੂੰ ਕਿਹਾ ਕਵੀ ਸ਼੍ਰੀ ਜਾਂਦਾ। ਹੁਣ ਮੈਨੂੰ ਐਗਜ਼ੈਕਟ ਨਹੀਂ ਹੈ ਕਿ ਉਹ ਸਾਰੇ ਯਾਨੀ ਕਿ ਜਿਹੜਾ ਨਾ ਇਸੇ ਸਨਫ ਚ ਆਉਂਦੇ ਆ ਕਿ ਜਾਂ ਅਲੱਗ ਇਹ ਦੂਜੀ ਗੁਰਮੁਖੀ ਚ ਲਿਖੇ? ਨਹੀਂ ਲਿਖੇ ਗੁਰਮੁਖੀ ਚ ਹੀ ਆ। ਕਵੀ ਸ਼੍ਰੀ ਤਾਂ ਇੱਕ ਯਾਨੀ ਕਿ ਜਿਹੜਾ ਵਾ ਨਾ ਜਿਸ ਤਰ੍ਹਾਂ ਸਿਫਤ ਹੋ ਗਈ, ਕਸੀਦਾ ਵਾ ਤੇ ਸਾਡਾ ਜਿਹੜਾ ਵਾ ਨਾ ਮਰਸੀਆ ਵਾ, ਟਰਮ ਹੋ ਗਈ ਨਾ ਟਰਮ। ਅੱਛਾ ਸਹੀ। ਅੱਛਾ ਰਾਣਾ ਸਾਹਿਬ, ਵਿੱਚ ਤੁਸੀਂ ਇੱਕ ਲਫ਼ਜ਼ ਇਸਤੇਮਾਲ ਕਰਿਆ ਤੱਤ। ਆਪਾਂ ਆਮ ਜ਼ਿੰਦਗੀ ਦੇ ਵਿੱਚ ਵੀ ਕਹਿੰਦੇ ਆ ਕਿ ਉਹ ਫਲਾਣੇ ਦਾ ਤੱਤ ਕੱਢ ਕੇ ਗੱਲ ਕੀਤੀ ਆ, ਤੇ ਇਹਨਾਂ ਨੇ ਵੀ ਇੱਕ ਲਿਖੀ ਲੋਕ ਤੱਤ, ਬੜੀ ਲੰਬੀ ਜੀ ਇੱਕ ਉਹ ਹੈਗੀ ਆ। ਉਹ ਦੇਖੋ ਨਾ ਸਾਡੇ ਆਮ ਤੌਰ ਤੇ ਕਿਹਾ ਜਾਂਦਾ ਨਾ ਕਿ ਤੱਤ ਕੱਢੇ ਹੋਏ ਆ। ਹੁਣ ਅੰਜਮ ਵੀ ਬੜੀ ਦਫਾ ਇਹ ਲਫ਼ਜ਼ ਇਸਤੇਮਾਲ ਕਰਦਾ ਵਾ ਤੱਤ। ਹੁਣ ਆਮ ਲੋਕਾਂ ਨੂੰ ਨਾ ਯਾਨੀ ਕਿ ਸਾਡੇ ਇੱਧਰ ਲਹਿੰਦੇ ਪੰਜਾਬ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਨਹੀਂ ਹੈ ਇਸ ਵੀ ਤੱਤ ਕਿਆ ਹੁੰਦਾ ਵਾ, ਕਿ ਤੱਤ ਅਸਲ 'ਚ ਜਿਸ ਤਰ੍ਹਾਂ ਜ਼ਰਬੁਲ ਮਿਸਲ ਕਿਸਮ ਦੇ ਹੁੰਦੇ ਨਾ, ਜਿਹੜੀ ਸਚਾਈਆਂ ਯੂਨੀਵਰਸਲ ਕਿਸਮ ਦੀਆਂ, ਜਿਹੜੇ ਨਿਚੋੜ ਨਤੀਜੇ, ਉਹ ਫਿਰ ਕਹਾਵਤਾਂ ਬਣਦੀਆਂ, ਯਾਨੀ ਕਿ ਉਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਕਹਾਵਤਾਂ ਇਹ ਕਦੋਂ ਤੋਂ ਬਣੀਆਂ ਹੈ। ਵੀ ਜਿਸ ਤਰ੍ਹਾਂ ਕਹਿੰਦੇ ਵੀ 100 ਚਾਚਾ ਇੱਕ ਪਿਓ ਹੈ ਤੇ 100 ਦਵਾਈ ਇੱਕ ਘਿਓ ਹੈ, ਇਹ ਇਸ ਟਾਈਪ ਦੇ ਯਾਨੀ ਕਿ ਇਹਨਾਂ ਨੂੰ ਕਹਿੰਦੇ ਆ ਤੱਤ ਹੈ। ਵੀ ਇਹ ਤਜਰਬੇ ਤੋਂ ਬਾਅਦ ਬੜੇ ਯਾਨੀ ਕਿ ਜਿਹੜਾ ਵਾ ਨਾ ਮਰਾਹਲ ਤੋਂ ਬਾਅਦ ਫਿਰ ਇੱਕ ਫਿਕਰੇ 'ਚ ਇੱਕ ਜੁਮਲੇ 'ਚ ਯਾਨੀ ਕਿ ਨਿਚੋੜ ਜ਼ਿੰਦਗੀ ਦਾ ਜਿਹੜਾ ਵਾ ਨਾ ਇਹ ਕੱਢਿਆ ਹੈ। ਇਹ ਇਸ ਤਰ੍ਹਾਂ ਯਾਨੀ ਕਿ ਇਹਨਾਂ ਨੇ ਨਾ ਇੱਕ ਇਹਨਾਂ ਦੀ ਨਜ਼ਮ ਬੜੀ ਵੱਡੀ ਹੈਗੀ ਆ ਪੰਜਾਬੀ ਲੋਕ ਤੱਤ, ਉਹਦੇ 'ਚੋਂ ਕੋਈ 14-15 ਮਿੰਟ ਦੀ ਹੈ, ਤੇ ਉਹਦੇ 'ਚ ਇਹਨਾਂ ਨੇ ਨਾ ਸਾਰੇ ਇਲਾਕਿਆਂ ਦੇ ਤੇ ਸਾਰੀ ਯਾਨੀ ਕਿ ਕੌਮੀਅਤਾਂ ਤੇ ਬੰਦਿਆਂ ਤੇ ਬਹੁਤ ਸਾਰੀਆਂ ਚੀਜ਼ਾਂ ਤੇ, ਕਿਉਂਕਿ ਅਗਰ ਅਸੀਂ ਬਿਆਨ ਕਰਨਾ ਸ਼ੁਰੂ ਕਰੀਏ ਤਾਂ ਸਾਡੀ ਪੂਰੀ ਵੀਡੀਓ ਜਿਹੜੀ ਹੈ ਨਾ ਉਹ ਤੱਤਾਂ ਨੇ ਲੈ ਜਾਣੀ। ਇਹ ਤਾਂ ਗੱਲ ਏਦਾਂ ਹੀ ਆ। ਲੇਕਿਨ ਇਹ ਹੈ ਕਿ ਉਹਦੇ ਤੋਂ ਇਹ ਹੈ ਕਿ ਲੋਕ ਹੁਣ ਦੇਖ ਸਕਦੇ ਆ ਕਿ ਉਹਨੂੰ ਵੀ ਸੁਣ ਸਕਦੇ ਵੀ ਜੇ ਤੁਸੀਂ ਪੰਜਾਬੀ ਲੋਕ ਤੱਤ ਸੁਣਨੇ ਹੁਣ ਤਾਂ ਤੁਸੀਂ ਉੱਥੇ ਜਾ ਕੇ ਸੁਣ ਸਕੋ, ਉਹਦੇ ਸ਼ਹਿਰਾਂ ਦਾ, ਪਿੰਡਾਂ ਦਾ, ਜਾਂ ਹੋਰ ਵੀ ਜਿਹੜਾ ਕੋਈ ਕਿਸੇ ਯਾਨੀ ਕਿ ਨਿਚੋੜ ਕਿਸੇ ਵੀ ਗੱਲ ਦਾ। ਉਹ ਕਿਉਂਕਿ ਫਿਰ ਕਈ ਇਲਾਕਿਆਂ ਦੇ ਬਾਰੇ 'ਚ ਫਿਰ ਅਗਲੇ ਨੂੰ ਗੁੱਸਾ ਵੀ ਆਉਂਦਾ, ਇਸ ਕਰਕੇ ਅਸੀਂ ਉਹ ਇੱਕ ਨਾਈ ਏਦਾਂ ਹੀ ਜਿਹੜਾ ਫੜਿਆ ਗਿਆ, ਇਸ ਕਰਕੇ ਅਸੀਂ ਉਹ ਮਤਨਾਜ਼ਾ ਗੱਲਾਂ ਨਹੀਂ ਪਾਈ ਕਰਦੇ।
ਅੱਛਾ ਰਾਣਾ ਸਾਹਿਬ, ਉਹ ਐਡੀ ਮਸ਼ਹੂਰ ਸ਼ਖਸੀਅਤ ਆ, ਹਾਂ ਉਹਨਾਂ ਨੇ ਇੰਨੀਆਂ ਕਿਤਾਬਾਂ ਹੂੰ, ਲਿਖੀਆਂ, ਹੂੰ। ਫਿਰ ਉਹਨਾਂ ਤੇ ਵੀ ਤਾਂ ਕਿਤਾਬਾਂ ਲਿਖੀਆਂ ਗਈਆਂ ਹਾਂ ਨੇ। ਇਹਨਾਂ ਤੇ ਬਹੁਤ ਸਾਰੀਆਂ ਕਿਤਾਬਾਂ, ਰੰਗੀਲਾ ਰਜਬ ਅਲੀ, ਅਲਬੇਲਾ ਰਜਬ ਅਲੀ ਤੇ ਹੈ ਹੂੰ, ਇਹ ਸਭ ਇਹਨਾਂ ਤੇ ਕੋਈ 10 ਕਿਤਾਬਾਂ ਯਾਨੀ ਕਿ ਜਿਹੜੀਆਂ ਵਾ ਨਾ ਲਿਖੀਆਂ ਗਈਆਂ, ਹੂੰ। ਕਿਉਂਕਿ ਇਹਨਾਂ ਨੇ ਉਸ ਦੌਰ 'ਚ ਯਾਨੀ ਕਿ ਪੰਜਾਬੀ 'ਚ ਇਹ ਬਹੁਤ ਵੱਡੇ ਸ਼ਾਇਰ ਹੈ ਆ। ਹਾਂਜੀ। ਕਿਉਂਕਿ ਅਗਰ ਉਹ ਦੇਖਿਆ ਜਾਏ ਨਾ ਤਾਂ ਸਾਡੇ ਬਾਅਦ ਵਿੱਚ ਯਾਨੀ ਕਿ ਆਪਣੇ ਅੰਮ੍ਰਿਤਾ ਪ੍ਰੀਤਮ ਵਗੈਰਾ, ਪ੍ਰੋਫੈਸਰ ਮੋਹਨ ਸਿੰਘ ਤੇ ਇੱਕ ਬਹੁਤ ਹੀ ਮਸ਼ਹੂਰ ਜਿਹੜੇ ਪੰਜਾਬੀ ਦੇ ਸ਼ਾਇਰ ਹੈ ਆ, ਮਾਏ ਨੀ ਮਾਏ ਮੇਰੇ ਗੀਤਾਂ 'ਚ ਨੈਣਾਂ ਦੀ ਬਿਰਹੋਂ ਦੀ ਰੜਕ ਪਵੇ, ਹੂੰ, ਸ਼ਿਵ ਕੁਮਾਰ ਬਟਾਲਵੀ। ਇਹ ਯਾਨੀ ਕਿ ਇਹਨਾਂ ਦਾ ਦੌਰ ਉਹਨਾਂ ਤੋਂ ਪਹਿਲੇ ਦਾ ਵਾ ਹੂੰ, ਹੈ। ਤੇ ਇਹਨਾਂ ਨੇ ਬਿਲਕੁਲ ਆਮ ਯਾਨੀ ਕਿ ਨਾ ਪੁਰਾਣੇ ਯਾਨੀ ਕਿ ਜਿਹੜਾ ਸਟਾਈਲ ਵਿੱਚ ਜਿਹੜਾ ਵਾ ਨਾ ਉਹ ਲਿਖਿਆ, ਤੇ ਇਹਨਾਂ ਤੇ ਵੀ ਫਿਰ ਬਹੁਤ ਕੁਝ ਜਿਹੜਾ ਵਾ ਨਾ ਲਿਖਿਆ ਗਿਆ। ਅੱਛਾ ਰਾਣਾ ਸਾਹਿਬ, ਇਹਨਾਂ ਨੇ ਪੰਜਾਬੀ ਤੋਂ ਇਲਾਵਾ ਹੋਰ ਕੋਈ ਜ਼ੁਬਾਨ ਵੀ ਜਿਹੜੀਆਂ ਜਿੱਦਾਂ ਤੁਸੀਂ ਸਿੱਖੀਆਂ ਜਾਂ ਹੋਰ ਬੰਦੇ ਸਿੱਖਦੇ, ਕੋਈ ਹੋਰ ਵੀ ਇਹਨਾਂ ਨੇ ਹਾਂ ਕੀਤਾ? ਇਹ ਵੈਸੇ ਜ਼ਮਾਨਾ ਦਾ ਇਹ ਫਾਰਸੀ, ਅਰਬੀ, ਅੰਗਰੇਜ਼ੀ ਹੂੰ, ਇਹਨਾਂ ਦੇ ਅੱਛੇ ਮਾਹਿਰ ਸੀ। ਹੂੰ, ਪੰਜਾਬੀ ਤੇ ਉਰਦੂ ਹੂੰ, ਹੈ ਇਹਨਾਂ ਦੇ ਯਾਨੀ ਕਿ ਦੋਨਾਂ ਦੇ ਬੜੇ, ਲੇਕਿਨ ਸ਼ਾਇਰੀ ਇਹਨਾਂ ਨੇ ਨਾ ਹੂੰ। ਇਹ ਸਾਰੀ ਪੰਜਾਬੀ 'ਚ ਕੀਤੀ ਹੈ। ਉਰਦੂ 'ਚ ਅੱਛਾ। ਸ਼ਾਇਰੀ ਇਹਨਾਂ ਦੀ ਹੂੰ। ਕੋਈ ਨਹੀਂ ਹੈ, ਨਹੀਂ, ਯਾਨੀ ਆਪਣੀ ਕਿ ਮਿੱਟੀ ਨਾਲ ਜੁੜੇ ਹਾਂ ਹੋਏ। ਮਿੱਟੀ ਨਾਲ ਜੁੜੇ ਹੋਏ। ਯਾਨੀ ਕਿ ਦੇਖੋ ਕਿ ਅੰਗਰੇਜ਼ਾਂ ਦੀ ਨੌਕਰੀ ਕਰਦੇ ਹੋਏ ਹੂੰ, ਹੈ ਅੰਗਰੇਜ਼ੀ ਸਿਸਟਮ ਤੇ ਬੜੀ ਇਹਨਾਂ ਨੇ ਗੱਲਾਂ ਕੀਤੀਆਂ, ਹੂੰ, ਕਿਉਂਕਿ ਨਹਿਰਾਂ ਦਾ ਮਹਿਕਮਾ ਜਿਹੜਾ ਸੀ ਨਾ ਹੂੰ। ਇਹ ਉਸ ਦੌਰ 'ਚ ਓਵਰਸੀਅਰ ਤਾਂ ਕਿ ਲੋਕਲ ਬੰਦੇ ਹੁੰਦੇ ਸੀ, ਉੱਪਰ ਜਿਹੜੇ ਇੰਜੀਨੀਅਰ ਹੁੰਦੇ ਸੀ ਅੰਗਰੇਜ਼ੀ ਅੰਗਰੇਜ਼ੀ ਹੁੰਦੇ। ਤੇ ਉਹ ਉੱਥੇ ਬੜਾ ਯਾਨੀ ਕਿ ਸਿਸਟਮ ਤੇ ਇਹ, ਲੇਕਿਨ ਸ਼ਾਇਰੀ ਇਹਨਾਂ ਦੀ ਜਿਹੜੀ ਹੈ ਨਾ ਪੰਜਾਬੀ, ਔਰ ਬਿਲਕੁਲ ਇਹਨਾਂ ਦੀਆਂ ਜਿਹੜੀਆਂ ਟਰਮੀਨੋਲੋਜੀ ਆ ਗੱਲਾਂ ਮਤਲਬ ਬਿਲਕੁਲ ਜ਼ਮੀਨ ਨਾਲ ਜਿਹੜੀ ਹੈ ਨਾ ਜੁੜੀ, ਉਹਦੇ 'ਚ ਕੋਈ ਬਹੁਤ ਲੰਬੇ ਚੌੜੇ ਫਲਸਫੇ ਨਹੀਂ ਹੈ, ਬਹੁਤ ਸਾਦਾ ਸਾਦਾ ਇਹ ਚੀਜ਼ਾਂ 'ਚ ਜਿਹੜਾ ਵਾ ਨਾ ਬਿਆਨ ਕੀਤਾ ਵਾ। ਅੱਛਾ ਰਾਣਾ ਸਾਹਿਬ, ਅਕਸਰ ਇਹ ਹੁੰਦਾ ਹੂੰ ਸਾਡੇ ਪੰਜਾਬ ਦੇ ਵਿੱਚ, ਫਿਰ ਮੁਸਲਮਾਨ ਵੀ ਹੋਵੇ ਹੂੰ ਤੇ ਮਸ਼ਹੂਰ ਵੀ ਹੋਵੇ ਹੂੰ ਤੇ ਸ਼ਾਇਰ ਵੀ ਹੋਵੇ, ਹੂੰ ਤੇ ਫਿਰ ਉਹਨਾਂ ਦੇ ਵਿਆਹ ਜਿਹੜੇ ਆ ਉਹ ਕਿੰਨੇ ਵਿਆਹ ਕੀਤੇ? ਇੱਕ ਕੀਤਾ, ਦੋ ਕੀਤੇ, ਬੱਚੇ ਕਿੰਨੇ? ਵੀ ਦੇਖੋ ਜੀ ਇਹ ਆਪਣਾ ਮਾਸ਼ਾਅੱਲਾ ਤਕੜੇ ਘਰ ਦੇ ਹੈ ਸੀ, ਪੜ੍ਹੇ ਲਿਖੇ ਜਦੋਂ ਉਦੋਂ ਆ, ਤੇ ਨੌਕਰੀ ਵੀ ਇਹਨਾਂ ਨੂੰ ਚੰਗੀ ਮਿਲੀ, ਹੂੰ, ਤੇ ਫਿਰ ਜਿਹੜਾ ਵਾ ਹੈ ਸੀ ਸ਼ਾਇਰ ਵੀ ਸੀ, ਹੂੰ। ਤੇ ਵਿਆਹ ਇਹਨਾਂ ਨੇ 4 ਕੀਤੇ। ਭਾਗੋ ਬੇਗਮ, ਰਹਿਮਤ ਬੀਬੀ, ਫਾਤਮਾ, ਦੌਲਤ ਬੀਬੀ, ਇਹਨਾਂ ਦੀਆਂ ਯਾਨੀ ਕਿ 4 ਬੀਵੀਆਂ, ਅੱਛਾ ਜੀ। 4 ਇਹਨਾਂ ਦੇ ਬੇਟੇ ਆ, ਅਕਾਲ ਖਾਨ, ਸ਼ੇਰ ਖਾਨ, ਅਦਾਲਤ ਖਾਨ ਤੇ ਸਰਦਾਰ ਅਲੀ, ਤੇ 2 ਇਹਨਾਂ ਦੀ ਬੇਟੀਆਂ ਵਾ, ਸ਼ਮਸ਼ਾਦ ਬੇਗਮ ਤੇ ਅਲੀ ਸਰਦਾਰ। ਇਹਨਾਂ ਦੀ ਨਾ ਹੁਣ ਇੱਕ ਗਾਲਬਨ ਪੋਤੀ ਹੈ ਆ, ਉਹ ਕਿਸੇ ਹਾਈ ਸਕੂਲ ਵਿੱਚ ਟੀਚਰ ਆ ਹੈ। ਉਹਨਾਂ ਨੇ ਕੁਝ ਬੰਦਿਆਂ ਨੇ ਨਾ ਉਹਨਾਂ ਦੇ ਨਾਲ ਜਿਹੜਾ ਵਾ ਨਾ ਇੰਟਰਵਿਊ ਕੀਤਾ ਵਾ, ਉਹ ਯਾਨੀ ਕਿ ਇਹਨਾਂ ਦੇ ਬਾਰੇ 'ਚ ਦੱਸਦੀਆਂ, ਤੇ ਅਸੀਂ ਵੀ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ ਹਾਂਜੀ, 32 ਚੱਕ ਜੀ। 32 ਚੱਕ ਹਾਂਜੀ, ਉਕਾੜਾ ਉਕਾੜਾ, ਹਾਂ ਉੱਥੇ ਯਾਨੀ ਕਿ ਜਿਹੜਾ ਵਾ ਨਾ ਇਹ ਦਫਨ ਆ, ਤੇ ਅਸੀਂ ਉਹ ਜ਼ਰੂਰ ਉੱਥੇ ਨਾ ਜਿਹੜਾ ਵਾ ਜਾਵਾਂਗੇ ਇਨਸ਼ਾਅੱਲਾ। ਅੱਛਾ ਰਾਣਾ ਸਾਹਿਬ, ਉਹ ਸਾਂਝ ਵਾਲੀ ਮੈਂ ਗੱਲ ਕੀਤੀ ਸੀ ਵੀ ਦੇਖੋ ਇੱਕ ਬੰਦਾ ਪੈਦਾ ਕਿੱਥੇ ਹੁੰਦਾ, ਫਿਰ ਮਿੱਟੀ ਜਨਾਬ ਜੀ ਜਦੋਂ ਦੁਨੀਆ ਤੋਂ ਚਲ ਜਾਂਦਾ, ਫਿਰ ਮਿੱਟੀ ਹੋਰ ਜਗ੍ਹਾ ਦੀ, ਵੀ ਯਾਨੀ ਕਿ ਪੈਦਾ ਉੱਧਰ ਹੋਏ ਤੇ ਹਾਂ ਬਿਲਕੁਲ ਜੀ। ਉਹ 1894 ਚ ਪੈਦਾ ਹੋਏ, 1979 ਚ ਜਿਹੜਾ ਨਾ ਇਹ ਫੌਤ ਹੋਏ, ਤੇ ਮਈ ਦੇ ਮਹੀਨੇ ਚ ਸੀ, ਤੇ ਇੱਥੇ 32 ਚੱਕ ਜਿਹੜਾ ਨਾ ਉਕਾੜਾ ਇੱਥੇ ਦਫਨ ਆ। ਤੇ ਇਹ ਇੱਕ ਦਫਾ ਇੰਡੀਆ ਵੀ ਗਏ ਆ 1965 ਚ, ਜੰਗ ਲੱਗਣ ਤੋਂ ਪਹਿਲੇ। ਬਹੁਤ ਇਸਤਕਬਾਲ ਇੱਥੇ ਇਹਨਾਂ ਦਾ ਮੁਜੱਸਮਾ ਵੀ ਗੱਲ ਮੈਂ ਯਾਦਗਾਰ ਯਾਨੀ ਕਿ ਜਿਹੜੀ ਹੈ ਨਾ ਤਮੀਰ ਹੋਈ, ਤੇ ਉੱਥੇ ਕੋਈ ਲਾਇਬ੍ਰੇਰੀ ਵਗੈਰਾ ਵੀ ਸ਼ਾਇਦ ਇਹਨਾਂ ਦੇ ਨਾਮ ਤੇ ਹੈ, ਤੇ ਬਹੁਤ ਇਸਤਕਬਾਲ ਇਹਨਾਂ ਦਾ ਨਾ ਕੀਤਾ ਗਿਆ। ਬਲਕਿ ਇਹ ਸੀ ਵੀ ਬਾਅਦ ਵਿੱਚ ਵੀ, ਲੇਕਿਨ ਉਸ ਤੋਂ ਬਾਅਦ ਜੰਗ ਤੋਂ ਬਾਅਦ ਫਿਰ ਹਾਲਾਤ ਉਸ ਤਰ੍ਹਾਂ ਦੇ ਨਹੀਂ ਰਹੇ ਹੈ, ਤੇ ਬਹੁਤ ਜਿਹੜਾ ਨਾ ਇਹਨਾਂ ਦਾ ਉਸ ਪਾਸੇ ਬਹੁਤ ਇੱਜ਼ਤ ਜਿਹੜੀ ਕੀਤੀ ਜਾਂਦੀ। ਕਿਆ ਬਾਤ ਆ। ਦੇਖੋ ਜੀ, ਸ਼ਾਇਦ ਅਸੀਂ ਉਹਨਾਂ ਕੁਛ ਨਾ ਦੱਸ ਸਕੇ ਹੋਈਏ ਜਿੱਡਾ ਵੱਡਾ ਨਾਂ ਸੀਗਾ ਜਨਾਬ ਜੀ। ਹਾਂ ਬਿਲਕੁਲ, ਇਹ ਦੱਸਾਂ ਕਿਆ ਵਾ, ਇਹ ਚੀਜ਼ਾਂ ਹੁੰਦੀਆਂ ਵਾ ਕਿ ਕਈ ਸ਼ਾਵਾਂ ਜਿਹੜੀਆਂ ਹੁੰਦੀਆਂ ਨਾ, ਉਹ ਇੱਕ ਵਕਤ 'ਚ 2 ਚੀਜ਼ਾਂ ਹੁੰਦੀਆਂ ਨਾ, ਇੱਕ ਚੀਜ਼ ਮਸ਼ਹੂਰ ਹੋ ਜਾਂਦੀ ਆ, ਇੱਕ ਚੀਜ਼ ਨਾ ਮਸ਼ਹੂਰ ਨਹੀਂ ਹੁੰਦੀ ਹੈ। ਇਸ ਤਰ੍ਹਾਂ ਹੁਣ ਸ਼ੇਕਸਪੀਅਰ ਡਰਾਮਾ ਲਿਖਣ 'ਚ ਬੜਾ, ਇੱਕ ਮਾਰਲੋ ਆਇਆ, ਉਹਨੇ ਡਾਕਟਰ ਫਾਸਟਸ ਅੰਗਰੇਜ਼ੀ ਦਾ ਡਰਾਮਾ ਲਿਖਿਆ। ਹੁਣ ਮਾਰਲੋ ਨੂੰ ਬਹੁਤ ਘੱਟ ਬੰਦੇ ਜਾਣਦੇ ਆ, ਹਾਲਾਂਕਿ ਡਾਕਟਰ ਫਾਸਟਸ ਬੜੀ ਕਲਾਸ ਦੀ ਚੀਜ਼ ਆ।
ਇਸ ਤਰ੍ਹਾਂ ਹੀ ਯਾਨੀ ਕਿ ਕਾਫੀ ਸਾਰੀ ਜਗ੍ਹਾ ਤੇ ਇਹ ਹੁੰਦਾ ਕਿ ਹੁਣ ਜਿਸ ਤਰ੍ਹਾਂ ਕੰਪਿਊਟਰ 'ਚ ਜਦੋਂ ਸੀ ਲੈਂਗੁਏਜ ਆਈ ਨਾ, ਉਦੋਂ ਇੱਕ ਹੋਰ ਲੈਂਗੁਏਜ ਜਿਹੜੀ ਹੈ ਨਾ ਬੜੀ ਅੱਛੀ ਲੈਂਗੁਏਜ ਹੈ ਸੀ, ਤੇ ਉਹ ਫੰਕਸ਼ਨਲ, ਲੇਕਿਨ ਉਹ ਨਹੀਂ ਉਦੋਂ ਉਸ ਦੌਰ 'ਚ ਜਿਹੜਾ ਉਹਨਾਂ ਚੱਲ ਚੁੱਕੀ ਉਹ ਸੀ। ਇਸ ਤਰ੍ਹਾਂ ਕਈ ਵਾਰੀ ਹੁੰਦਾ ਕਿ ਜਦੋਂ ਇੱਕ ਵਕਤ 'ਚ ਦੋ ਚੀਜ਼ਾਂ ਆਉਂਦੀਆਂ ਨੇ, ਇੱਕ ਐਕਸੈਪਟ ਹੋ ਜਾਂਦੀ ਆ, ਇੱਕ ਜਿਹੜੀ ਆ ਨਾ ਉਹ ਕਿਤੇ ਮਿੱਟੀ ਉਹਦੇ ਤੇ ਪੈ ਜਾਂਦੀ ਆ ਹੈ। ਤੇ ਇਹਨਾਂ ਕਿਉਂਕਿ ਅਗਰ ਇਹ ਨਾ ਵੰਡ ਵਾਲਾ ਨਾ ਹੁੰਦਾ ਤੇ ਫਿਰ ਇਹਨਾਂ ਦਾ ਕੁਝ ਹੋਰ, ਕਿਉਂਕਿ ਇਹ ਆਪ ਇੱਥੇ ਆ ਗਏ, ਕੰਮ ਇਹਨਾਂ ਦਾ ਸਾਰਾ ਉਸ ਪਾਸੇ ਰਹਿ ਗਿਆ। ਨਹੀਂ, ਮੈਂ ਉਹੀ ਗੱਲ ਕੀਤੀ ਹੈ ਨਾ ਵੀ ਸ਼ਾਇਦ ਅਸੀਂ ਉੱਥੇ ਤੱਕ ਨਾ ਪਹੁੰਚ ਸਕੇ ਹੋਈਏ ਵੀ ਜਿੱਡਾ ਵੱਡਾ ਨਾਮ ਸੀ, ਜਿੱਡੇ ਵੱਡੇ ਵਰਦੇ ਸ਼ਾਇਰ ਸੀਗੇ ਜਨਾਬ ਬਾਬੂ ਰਜਬ ਅਲੀ ਖਾਨ ਸਾਹਿਬ ਜੀ। ਕਿਆ ਬਾਤ ਹੈ ਜੀ, ਬਹੁਤ ਚੰਗਾ ਲੱਗਿਆ ਰਾਣਾ ਸਾਹਿਬ ਇਹ ਮੈਨੂੰ ਤਾਂ ਇਹ ਗੱਲਬਾਤ ਕਰਕੇ, ਤੇ ਉਮੀਦ ਆ ਵੀ ਸਾਡੇ ਦੇਖਣ ਵਾਲਿਆਂ ਨੂੰ ਵੀ ਜੀ ਇਹ ਗੱਲਬਾਤ ਪਸੰਦ ਆਈ। ਬਿਲਕੁਲ, ਮੇਰਾ ਤਾਂ ਬੜੇ ਦਿਨਾਂ ਤੋਂ ਜਿਹੜਾ ਨਾ ਪਿਛਲੇ ਬਲਕਿ ਡਿਲੇ ਬੜਾ ਹੋ ਗਿਆ, ਮਾਰਚ ਜੇ ਚ ਇਰਾਦਾ ਹੈ ਸੀ ਵੀ ਇਹਨਾਂ ਤੇ ਨਾ ਗੱਲ ਕੀਤੀ ਜੇ। ਮੈਂ ਉਹੀ ਕਹਿ ਰਿਹਾ ਕਿ ਸਾਡੇ ਜਿਹੜੇ ਪੰਜਾਬ ਦੇ ਉਹ ਹੀਰੋ ਨੇ ਜਿਨ੍ਹਾਂ ਦੇ ਬਾਰੇ ਚ ਗੱਲ ਨਹੀਂ ਹੋਈ, ਹਾਂਜੀ ਹੈ ਉਹਨਾਂ ਦੇ ਬਾਰੇ ਚ ਨਾ ਅਸੀਂ ਰਾਣਾ ਸਾਹਿਬ ਟ੍ਰੈਂਡਿੰਗ ਤੇ ਤਾਂ ਹਰ ਬੰਦਾ ਕੰਮ ਕਰਦਾ। ਦੇਖੋ ਜੀ, ਟ੍ਰੈਂਡਿੰਗ ਤੇ ਤਾਂ ਤੁਸੀਂ ਕਿਸੇ ਤੇ ਵੀ ਕਰਦੇ ਹੋ 40,000 50,000 ਵਿਊਜ਼ ਲੈ ਲੈਂਦੇ ਹੋ, ਲੇਕਿਨ ਮੈਂ ਕਹਿੰਦਾ ਕਿ ਕੋਈ ਐਸੀ ਗੱਲ ਜਿਹਦੇ ਤੇ ਵਿਊਜ਼ ਭਾਵੇਂ 2,000 ਆਣ, 1500 ਆਵੇ, 1000, ਲੇਕਿਨ ਇਹ ਕੁਛ ਹਜ਼ਾਰ ਬੰਦੇ ਨੂੰ ਪਤਾ ਲੱਗੇ ਕਿ ਯਾਰ ਇਹ ਚੀਜ਼ ਜਿਹੜੀ ਹੈ ਨਾ ਇਹ ਹੈ। ਕਿਆ ਬਾਤ ਹੈ, ਬੜੀ ਸੋਹਣੀ ਤੇ ਸਵਾਦੀ ਗੱਲ ਕੀਤੀ ਜੀ ਰਾਣਾ ਸਾਹਿਬ ਨੇ। ਲਓ ਜੀ, ਉਮੀਦ ਆ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜਿਹੜੀ ਹੈ ਨਾ ਇਹ ਚੰਗੀ ਲੱਗੀ ਹੋਣੀ, ਕਿਉਂਕਿ ਮੈਨੂੰ ਬਹੁਤ ਚੰਗੀ ਲੱਗੀ ਹੈ। ਇਹਦੇ ਨਾਲ ਹੀ ਜੀ ਮੈਂ ਰਾਣਾ ਖਾਲਿਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਮਾਰਚ ਦੀ ਰਾਣਾ ਸਾਹਿਬ ਨੇ ਗੱਲ ਕੀਤੀ, ਸ਼ਾਇਦ ਉਸ ਵੇਲੇ ਠੰਡ ਹੁੰਦੀ, ਇੰਨਾ ਗੁੰਮਾ ਨਾ ਬਣਿਆ ਹੁੰਦਾ ਜਿੰਨੇ ਗੁੰਮੇ ਦੇ ਵਿੱਚ ਅਸੀਂ ਇਸ ਵੇਲੇ ਪਸੀਨਾ ਚੋਰਿਆ। ਯਕੀਨ ਕਰੋ ਵੀ ਰਾਣਾ ਸਾਹਿਬ ਨੂੰ ਵੀ ਤੇ ਮੈਨੂੰ ਵੀ ਬਾਰਿਸ਼ ਤੋਂ ਬਾਅਦ ਜ਼ਮੀਨਾਂ ਜਿਹੜੀਆਂ ਨੇ ਪੜਾਸ ਮਾਰਦੀਆਂ, ਤੇ ਅਸੀਂ ਤਾਂ ਆਸਰਾ ਲਿਆ ਸੀ ਵੀ ਅਸੀਂ ਆ ਪਾਣੀ ਦੇ ਨੇੜੇ ਬੈਠਾਂਗੇ, ਪਿੱਛੇ ਟੂਬਲ। ਕਹਿੰਦੇ ਕਹਾਵਤ ਨਾ ਕਿਹਾ ਵੀ ਸਭ ਤੋਂ ਚੰਗਾ ਮੌਸਮ ਕਿਹੜਾ, ਉਹਨੇ ਕਿਹਾ ਸੌਣ ਭਾਦੋ, ਉਹਨੇ ਕਿਹਾ ਸਭ ਤੋਂ ਭੈੜਾ ਕਿਹੜਾ, ਕਹਿੰਦੇ ਸੌਣ ਭਾਦੋ, ਕਹਿੰਦੇ ਸਮਝ ਨਹੀਂ, ਉਹਨੇ ਕਿਹਾ ਜੇ ਤਾਂ ਹਵਾ ਚੱਲਦੀ ਹੋਵੇ ਤੇ ਸੌਣ ਭਾਦੋ ਸਭ ਤੋਂ ਚੰਗਾ ਮੌਸਮ ਆ, ਤੇ ਜੇ ਹਵਾ ਨਾ ਚੱਲਦੀ ਹੋਵੇ ਤੇ ਸਭ ਤੋਂ ਭੈੜਾ ਮੌਸਮ ਆ। ਹਾਂਜੀ, ਇਸ ਵਕਤ ਅਸੀਂ ਸਭ ਤੋਂ ਭੈੜੇ ਮੌਸਮ ਦੇ ਵਿੱਚ ਬੈਠੇ ਆ ਜੀ। ਹਵਾ ਸ਼ਵਾ ਬਿਲਕੁਲ ਬੰਦ ਹੈਗੀ ਆ, ਵੀ ਪੱਤਾ ਵੀ ਨਹੀਂ ਹਿਲਦਾ, ਪਿੱਛੇ ਤੁਸੀਂ ਆ ਪਿੱਪਲ ਦੇਖ ਲਓ। ਠੀਕ ਹੈ ਜੀ, ਆਖਰ ਦੇ ਉੱਤੇ ਮੇਰੀ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋਗਾ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।